ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਕਈ ਵਾਰੀ ਆਪਣੇ ਪੰਜਾਬੀ ਡਰਾਈਵਰ ਵੀ ਕਹਿੰਦੇ ਰਹਿੰਦੇ ਵੀ ਪੁਲਿਸ ਵਾਲੇ ਧੱਕਾ ਕਰਦੇ ਆ, ਤੇ ਕਈ ਵਾਰੀ ਕਰਦੇ ਆ। ਇੱਕ ਆਈ ਆ ਸੈਨ ਬਰਨਡੀਨੋ ਕਾਉਂਟੀ ਦੇ ਵਿੱਚ ਜੀ ਇੱਕ ਟਰੱਕਰ ਨੂੰ $5 ਲੱਖ ਹੁਣ ਦੇਣਾ ਪਿਆ ਆ ਸੈਨ ਬਰਨਡੀਨੋ ਕਾਉਂਟੀ ਵੱਲੋਂ, ਕਿਉਂਕਿ ਉਹਨੂੰ ਰੋਂਗਫੁਲੀ ਅਰੈਸਟ ਕੀਤਾ ਗਿਆ ਸੀ ਜਦੋਂ ਉਹ ਵਿਨਕੋ ਫੂਡਸ ਦੇ ਵਿੱਚ ਆਪਣੇ ਟਰੱਕ ਦੇ ਰਾਹੀਂ ਸਮਾਨ ਡਿਲੀਵਰ ਕਰਨ ਜਾ ਰਿਹਾ ਸੀ। ਉਹ ਟਰੱਕ ਪਾਰ ਕਰਕੇ ਅੰਦਰ ਵਿਨਕੋ ਫੂਡਸ ਦੇ ਵਿੱਚ ਮਫਨ ਲੈਣ ਚਲ ਗਿਆ। ਜਦੋਂ ਵਾਪਸ ਆਇਆ ਤੇ ਪੁਲਿਸ ਵਾਲੇ ਆਏ ਤੇ ਉਹਨੂੰ ਕਹਿੰਦੇ ਵੀ ਤੂੰ ਇੱਥੇ ਲੋਇਟਰਿੰਗ ਕਰ ਰਿਹਾ, ਤੇ ਉਹ ਕਹਿੰਦਾ ਵੀ ਤੇਰੀ ਆਇਡੈਂਟੀਟੀ ਕੀ ਆ। ਉਹ ਕਹਿੰਦਾ ਵੀ ਆਈ ਡੋਂਟ ਹੈਵ ਟੂ ਟੈਲ ਯੂ ਮੇਰੀ ਕੀ ਆਇਡੈਂਟੀਟੀ ਆ। ਤੇ ਉਹ ਹਾਲਾਂਕਿ ਉਹਨੇ ਆਪਣੀ ਜਿਹੜੀ ਜੈਕਟ ਵੀ ਪਾਈ ਹੋਈ ਸੀ ਉਸੇ ਟਰੱਕਿੰਗ ਕੰਪਨੀ ਦੀ ਜੋ ਟਰੱਕ ਉੱਥੇ ਪਾਰਕ ਸੀ। ਉਸ ਤੋਂ ਬਿਨਾਂ ਉਹਦੇ ਹੱਥ ਦੇ ਵਿੱਚ ਪੇਪਰ ਵੀ ਸੀਗੇ, ਤੇ ਪੁਲਿਸ ਵਾਲਿਆਂ ਨੇ ਉਹਦੇ ਨਾਲ ਕਾਫੀ ਧੱਕਾ ਕੀਤਾ ਤੇ ਉਹਨੂੰ ਅਰੈਸਟ ਕਰਕੇ ਲੈ ਗਿਆ, ਤੇ ਇੱਕ ਰਾਤ ਉਹਨੂੰ ਜਿਹੜਾ ਆ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ। ਸੋ ਫਾਈਨਲੀ ਜਦੋਂ ਇਨਵੈਸਟੀਗੇਸ਼ਨ ਹੋਈ, ਇਹ ਪਤਾ ਚੱਲਿਆ ਵੀ ਇਹ ਪੁਲਿਸ ਵਾਲਿਆਂ ਨੇ ਸ਼ਰੇਆਮ ਉਹਦੇ ਨਾਲ ਧੱਕਾ ਕੀਤਾ ਹੈਗਾ, ਤੇ ਜੋ ਉੱਥੇ ਦੀ ਸ਼ੈਰਿਫ ਡਿਪਾਰਟਮੈਂਟ ਸੀ ਸੈਨ ਬਰਨਡੀਨੋ ਕਾਉਂਟੀ ਦੀ, ਤੇ ਉਹਨੂੰ ਸੂ ਕਰ ਦਿੱਤਾ। ਤੇ ਸੂ ਕਰਨ ਦੇ ਵਿੱਚ ਜੋ ਉਹਦਾ ਅਟਾਰਨੀ ਸੀ ਉਸਨੇ ਇਹ ਕਿਹਾ ਵੀ ਸਾਡਾ ਇਹ ਰਾਈਟ ਆ ਵੀ ਮੇਰੇ ਕਸਟਮਰ ਨੂੰ ਬਿਲਕੁਲ ਰਾਈਟ ਆ ਵੀ ਕਿਸੇ ਨੂੰ ਆਪਣੀ ਆਇਡੈਂਟੀਫਾਈ ਨਾ ਕਰਨ ਦਾ। ਕਹਿੰਦੇ ਵੀ ਕ੍ਰਾਈਮ ਨਹੀਂ ਹੈਗਾ ਕੈਲੀਫੋਰਨੀਆ ਸਟੇਟ ਦੇ ਵਿੱਚ ਟੂ ਰਿਫਿਊਜ਼ ਟੂ ਆਇਡੈਂਟੀਫਾਈ ਯੂਰਸੈਲਫ ਟੂ ਅ ਕਾਪ, ਈਵਨ ਦੋ ਕੋਈ ਲੀਗਲ ਰੀਜ਼ਨ ਵੀ ਹੋਵੇ। ਸੋ ਇੱਥੇ ਸ਼ੈਰਿਫ ਡਿਪਾਰਟਮੈਂਟ ਨੇ ਕੋਈ ਫਿਰ ਰਿਸਪੌਂਡ ਨਹੀਂ ਦਿੱਤਾ ਹਜੇ ਬਾਅਦ ਦੇ ਵਿੱਚ, ਪਰ $5 ਲੱਖ ਦਾ ਜਿਹੜਾ ਇਹ ਸੀਗਾ ਟੈਕਸ ਪੇਅਰ ਨੂੰ ਤਾਂ ਉਹਨੂੰ ਦੇਖੋ ਹਰਜੋਤ ਸਿੰਘ ਜੀ ਰਗੜਾ ਲੱਗ ਗਿਆ ਨਾ ਵੀ ਜੀ ਹੁਣ ਇੱਕ ਪੁਲਿਸ ਵਾਲਾ ਅਥਾਰਟੀ ਆਪਣੀ ਲੋੜੋਂ ਵੱਧ ਵਰਤਦਾ ਵੀ ਧੱਕਾ ਜਦੋਂ ਕਰਦਾ ਆ ਇਵੈਂਚੁਅਲੀ ਪੇ ਕਿਹਨੂੰ ਕਰਨਾ ਪੈ ਰਿਹਾ, ਉਹਦਾ ਕਿਹੜਾ ਉਹਦੀ ਇਨਕਮ ਦੇ ਵਿੱਚੋਂ ਉਹਨਾਂ ਨੇ ਕੱਟਣਾ ਆ। ਉਹ ਤਾਂ ਸਿਟੀ ਦੇ ਟੈਕਸ ਦੇ ਮਨੀ ਜਿਹੜੀ ਉਹ ਹੁੰਦੀ ਆ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੁੰਦੀਆਂ, ਇਹ ਇਵੈਂਚੁਅਲੀ ਦੇਖਣਾ ਪੈਂਦਾ। ਪਰ ਇਹ ਆ ਵੀ ਜਿੱਥੇ ਧੱਕਾ ਹੋ ਰਿਹਾ ਉੱਥੇ ਤੁਹਾਨੂੰ ਖੜਨਾ ਪੈਂਦਾ ਆ, ਅਦਰਵਾਈਜ਼ ਤੁਹਾਨੂੰ ਤੁਹਾਡੀ ਸੁਣਨੀ ਨਹੀਂ ਕਿਸੇ ਨੇ। ਸੋ ਵੀ ਆਪਾਂ ਰਾਜਕੇਟ ਆਪਾਂ ਇੱਥੇ ਫਿਰ ਫਾਈਨ ਦੀ ਗੱਲ ਕਰਦੇ। ਇੱਕ ਜਿਹੜੀ ਕੱਲ ਮੈਨੂੰ ਥੋੜੀ ਜਿਹੀ ਨਿਊਜ਼ ਮਿਲੀ ਆ, ਸੂਚਨਾ ਮਿਲੀ ਆ ਜੀ ਆਪਣੇ ਇੱਕ ਟਰੱਕਿੰਗ ਕੰਪਨੀ ਕੋਲੋਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਹੀ ਜਿਹੜੇ ਟਰੱਕਰ ਜਿਹੜੇ ਆਪਾਂ ਬਹੁਤ ਦੇਰ ਦੇ ਕਹਿੰਦੇ ਆ ਰਹੇ ਆ ਸਮੋਕ ਚੈੱਕ ਵਗੈਰਾ ਦੇ ਬਾਰੇ 'ਚ, ਹੈ ਨਾ। ਤੇ ਸਮੋਕ ਚੈੱਕ ਜਿਹੜਾ ਆ ਉਹ ਨਹੀਂ ਕਰਾਇਆ ਗਿਆ ਜਾਂ ਕੋਈ ਉੱਥੇ ਅਣਗਹਿਲੀ ਕੀਤੀ ਗਈ ਉਹਦੇ ਵਿੱਚ, ਤੇ ਉਸ ਕੰਪਨੀ ਦੇ 11 ਜਾਂ 12 ਟਰੱਕ ਦੱਸੇ ਜਾਂਦੇ ਆ। ਤੇ ਜਿਹੜਾ ਉਹਦਾ ਸਮੋਕ ਚੈੱਕ ਸੀਗਾ ਉਹਨੂੰ ਚਿੱਠੀ ਆਈ ਆ, ਉਹਨਾਂ ਨੇ ਲੈਟਰ ਆਇਆ ਕਿ ਸਾਨੂੰ ਕਰਵਾ ਕੇ ਭੇਜੋ, ਤੇ ਉਹ ਮਤਲਬ ਕਿ ਅਣਗਹਿਲੀ ਕਰਤੀ, ਨਹੀਂ ਦਿੱਤਾ ਕਰਵਾ ਕੇ। ਤੇ ਉਸ ਤੋਂ ਬਾਅਦ ਉਹਨਾਂ ਨੇ ਬਾਕੀ ਦੇ 10 ਟਰੱਕ ਜਿਹੜਾ ਉਹਨਾਂ ਦਾ ਵੀ ਫਾਈਨ ਪਾਤਾ 2020 ਤੋਂ ਲੈ ਕੇ ਤੇ ਹੁਣ ਤੱਕ ਦਾ $8,52,000 ਦਾ ਫਾਈਨ ਪਾ ਕੇ ਉਹਨੂੰ ਲੈਟਰ ਆ ਗਿਆ। ਸੋ ਇਹ ਗੱਲ ਆ ਕਿ ਤੁਸੀਂ ਜੇ ਤੁਹਾਨੂੰ ਕੋਈ ਅਥਾਰਟੀ ਵੱਲੋਂ ਲੈਟਰ ਆਉਂਦਾ ਹੈਗਾ ਜਾਂ ਤੁਹਾਨੂੰ ਕੋਈ ਨੋਟੀਫਿਕੇਸ਼ਨ ਆਉਂਦੀ ਹੈਗੀ ਆ, ਉਹਦੀ ਕਾਰਵਾਈ ਰਾਈਟ ਵੇ ਕਰੋ, ਉਹਦੇ ਉੱਤੇ ਧਿਆਨ ਰਾਈਟ ਵੇ ਦਿਓ। ਇਹ ਨਹੀਂ ਹੈਗਾ ਕਿ ਇਹ ਚਿੱਠੀਆਂ ਪਾਉਂਦੇ ਆ। ਹੁਣ ਜਿਹੜਾ ਕਾਰ ਦਾ ਪ੍ਰੋਗਰਾਮ ਹੈਗਾ, ਜਿਹੜਾ ਸਮੋਕ ਚੈੱਕ ਹੈਗਾ, ਇਹ ਮਤਲਬ ਕਿ ਕਾਫੀ ਸਟ੍ਰਿਕਟ ਹੈਗਾ। ਔਰ ਉਹ ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਆ। ਮੈਂ ਵੀ ਪਰਸਨਲੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਕਾਰ ਦੇ ਨਾਲ ਕੰਟੈਕਟ ਕੀਤਾ ਜਾ ਸਕੇ ਤਾਂ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਗੱਲ ਕੀਤੀ ਜਾ, ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਆ। ਆਈ ਡੋਂਟ ਨੋ ਅਸੀਂ ਕੁਛ ਕਰ ਸਕਦੇ ਕਿ ਨਹੀਂ, ਕੰਪਨੀ ਡਾਇਰੈਕਟਲੀ ਨੈਗੋਸ਼ੀਏਟ ਕਰ ਸਕਦੀ ਉਹਨਾਂ ਨਾਲ। ਪਰ ਡੈਫੀਨੇਟਲੀ ਇਹ ਚੀਜ਼ ਕਹੂੰਗਾ ਕਿ ਜੇ ਤੁਹਾਨੂੰ ਕੋਈ ਲੈਟਰ ਮਿਲਦਾ ਹੈਗਾ ਕਿਸੇ ਵੀ ਏਜੰਸੀ ਦਾ ਜਾਂ ਕੋਈ ਵੀ ਇੱਦਾਂ ਦੀ ਚੀਜ਼ ਮਿਲਦੀ ਹੈਗੀ ਆ, ਤੇ ਉੱਥੇ ਫੌਰਨ ਜਿਹੜੀ ਆ ਕਾਰਵਾਈ ਕਰਿਆ ਕਰੋ ਤਾਂ ਕਿ ਤੁਸੀਂ ਇਹੋ ਜਿਹੇ ਹੈਫਟੀ ਫਾਈਨ ਜਿਹੜੇ ਆ ਉਹਨਾਂ ਤੋਂ ਬਚ ਸਕੋ। ਸੋ ਹੁਣ ਜੇ ਬੇਸਿਕਲੀ ਰਾਸ਼ਨ ਦੇਖਿਆ ਜਾਵੇ 11 ਟਰੱਕ 'ਚ ਜੇ $8.5 ਲੱਖ ਫਾਈਨ ਆ, ਤੇ ਉਹ ਕਿੱਦਾਂ ਮਤਲਬ ਕੀ ਹੋਣਾ ਆ, ਨੈਗੋਸ਼ੀਏਟ ਕਰਕੇ ਥੱਲੇ ਵੀ ਲਾਓ, ਕਿੰਨਾ ਕੁ ਥੱਲੇ ਲਾਓਗੇ, ਕਿੰਨਾ ਕਰ ਲੋਗੇ। ਸੋ ਅਭੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਦੇ ਬਾਰੇ 'ਚ ਬਿਲਕੁਲ ਬਹੁਤ ਜ਼ਰੂਰੀ ਧਿਆਨ ਦਿਓ। ਜੀ